ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ TV 84 ਦੇ ਨਾਲ ਵਿਊਅਰਸ। ਸ਼੍ਰੀ ਅਕਾਲ ਤਖਤ ਸਾਹਿਬ ਸਾਰੇ ਪੰਥ ਦਾ ਹੈ। ਬਾਦਲ ਸਰਕਾਰ ਨੇ ਜਥੇਦਾਰ ਤਾਂ ਆਪਣੇ ਬਣਾਏ ਹੋਏ ਨੇ, ਹੁਕਮ ਚਲਾ ਕੇ ਗਲਤ ਫੈਸਲੇ ਕਰਵਾਈ ਜਾਂਦੇ ਹਨ। ਪਰ ਜਿਸ ਤਰ੍ਹਾਂ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਤੇ ਸਿੱਖ ਸੂਰਵੀਰਾਂ ਦੀਆਂ ਵਾਰਾਂ ਗਾ ਕੇ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣ ਵਾਲੇ ਇੱਕ ਢਾਡੀ ਜਥੇ ਨੂੰ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸੁੱਚਾ ਸਿੰਘ ਲੰਗਾਹ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ, ਜਦੋਂ ਉਸ ਵੱਲੋਂ ਪੁਰਾਣੇ ਤੇ ਅੱਜ ਦੇ ਅਕਾਲੀ ਲੀਡਰਾਂ ਦੀ ਤੁਲਨਾ ਕਰਦਿਆਂ ਕਿਹਾ ਕਿ ਪੁਰਾਣੇ ਲੀਡਰਾਂ ਦੇ ਮੁਕਾਬਲੇ ਅੱਜ ਦੇ ਲੀਡਰ ਸਵਾਰਥੀ ਤੇ ਨਿਜਪ੍ਰਸਤ ਬਣ ਗਏ ਹਨ, ਜੋ ਕਿ ਕੌਮ ਦੇ ਲਈ ਘਾਟੇ ਦਾ ਸੌਦਾ ਹੈ। ਵਿਊਅਰਸ, ਫਿਰ ਕੀ ਸੀ SGPC ਮੈਂਬਰ ਲੀਡਰ ਸੁੱਚਾ ਸਿੰਘ ਲੰਗਾਹ ਨੇ ਢਾਡੀ ਜਥੇ ਨੂੰ ਰੋਕ ਦਿੱਤਾ ਕਿਉਂਕਿ ਇਹਨਾਂ ਨੇ ਸੱਚ ਕਿਹਾ ਸੀ। ਵਿਊਅਰਸ, ਜਿਹੜਾ ਇਹ ਲੰਗਾਹ ਹੈ ਇਹ ਬੜਾ ਖਤਰਨਾਕ ਰੁਝਾਨ ਹੈ, ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ। ਇਸ ਘਟਨਾ ਤੇ SGPC ਮੈਂਬਰ ਸਰਦਾਰ ਕਰਨੈਲ ਸਿੰਘ ਪੰਜੋਲੀ ਨੇ ਮੰਗ ਕੀਤੀ ਹੈ ਕਿ ਜਥੇਦਾਰ ਨੂੰ ਸਰਦਾਰ ਸੁੱਚਾ ਸਿੰਘ ਲੰਗਾਹ ਨੂੰ ਤਲਬ ਕਰਨਾ ਚਾਹੀਦਾ ਹੈ। ਅੱਜ ਦਾ ਪ੍ਰੋਗਰਾਮ ਇਸ ਤੇ ਹੀ ਅਸੀਂ ਵਿਸ਼ੇਸ਼ ਕਰ ਰਹੇ ਹਾਂ SGPC ਮੈਂਬਰ ਕਰਨੈਲ ਸਿੰਘ ਪੰਜੋਲੀ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਬੇਸਿਕਲੀ ਵੀਰ ਜੀ, ਇਸ ਘਟਨਾ ਦੇ ਉੱਪਰ ਅੱਜ ਸਾਡਾ ਪ੍ਰੋਗਰਾਮ ਬੇਸਡ ਹੈ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਿਊਜ਼ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਇਸ ਅਕਾਲੀ ਲੀਡਰ ਨੇ ਇਸ ਢਾਡੀ ਜਥੇ ਤੇ ਆਪਣਾ ਗੁੱਸਾ ਵਿਖਾਇਆ ਹੈ, ਅਕਾਲ ਤਖਤ ਦੀ ਮਰਜ਼ਾਦਾ ਨੂੰ ਭੰਗ ਕੀਤਾ ਹੈ, ਓਵਰਆਲ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਦੇਖੋ, ਗੱਲ ਇਸ ਤਰ੍ਹਾਂ ਬਈ, ਜਿਹੜੇ ਢਾਡੀ ਸਿੰਘ ਨੇ, ਢਾਡੀ ਸਿੰਘਾਂ ਨੇ ਕੋਈ ਗੁਰਬਾਣੀ ਦਾ ਕੀਰਤਨ ਨਹੀਂ ਕਰਨਾ ਹੁੰਦਾ, ਢਾਡੀ ਸਿੰਘਾਂ ਨੇ ਕੌਮ ਦਾ ਇਤਿਹਾਸ ਸੁਣਾਉਣਾ ਹੁੰਦਾ ਜੀ। ਔਰ ਇਹ ਕੁਦਰਤੀ ਗੱਲ ਹੈ ਕਿ ਜਦੋਂ ਮਤਲਬ ਕੋਈ ਢਾਡੀ ਪੁਰਾਤਨ ਗੁਰੂ ਸਾਹਿਬਾਨਾਂ ਦੇ ਜਾਂ ਮਤਲਬ ਸ਼ਹੀਦਾਂ ਸਿੰਘਾਂ ਦੇ ਜਾਂ ਪੁਰਾਤਨ ਜਿਹੜੇ ਕੌਮ ਦੇ ਜਰਨੈਲ ਨੇ, ਮਤਲਬ ਆਪਣਾ ਬਾਬਾ ਬੰਦਾ ਸਿੰਘ ਬਹਾਦਰ ਜੀ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਅਕਾਲੀ ਫੂਲਾ ਸਿੰਘ, ਸ਼ਾਮ ਸਿੰਘ ਟਾਰੀ, ਮਹਾਰਾਜਾ ਰਣਜੀਤ ਸਿੰਘ, ਜਦੋਂ ਇਹਨਾਂ ਮਤਲਬ ਇਸ ਕਿਸਮ ਦੇ ਕੌਮ ਦੇ ਜਥੇਦਾਰਾਂ ਦੀ ਗਾਥਾ ਕੋਈ ਢਾਡੀ ਸਿੰਘ ਸੁਣਾਉਂਦਾ ਜੀ, ਤਾਂ ਉਹਦਾ ਮਤਲਬ ਸਿਰਫ ਇਹ ਹੁੰਦਾ ਕਿ ਅਸੀਂ ਵੀ ਉਹਨਾਂ ਦੇ ਪਦ ਚਿੰਨ੍ਹਾਂ ਉੱਤੇ ਚੱਲ ਕੇ ਕੌਮ ਨੂੰ ਸੇਧ ਦੇਣ ਦਾ ਯਤਨ ਕਰ ਸਕੀਏ। ਬਿਲਕੁਲ ਜੀ। ਦੇਖੋ, ਇਹ ਮਤਲਬ ਕਿਸੇ ਵੀ ਵਿਅਕਤੀ ਨੂੰ ਜਦੋਂ ਅਸੀਂ ਕੀਰਤਨ ਵੀ ਜਦੋਂ ਅਸੀਂ ਕਿਤੇ ਸੁਣਦੇ ਹਾਂ, ਹਾਂਜੀ, ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਜੀ, ਜਦੋਂ ਕੋਈ ਰਾਗੀ ਕੀਰਤਨ ਕਰਦਾ ਹੈ ਤਾਂ ਤੁਸੀਂ ਬੜਾ ਮਨ ਅੰਤਰ ਧਿਆਨ ਹੋ ਸੁਣਨ ਦਾ ਯਤਨ ਕਰੋ ਕਿ ਸਾਨੂੰ ਠੁਕਰਾਂ ਆ ਰਹੀ ਹੈ, ਸਾਨੂੰ ਸੁਚੇਤ ਕਰ ਰਹੀ ਹੈ ਕਿ ਤੇਰੇ ਜੀਵਨ ਦੇ ਵਿੱਚ ਵੀ ਇਸ ਕਿਸਮ ਦੀ ਗਿਰਾਵਟ ਹੈ ਜਦੋਂ ਬਾਣੀ ਨੂੰ ਅਸੀਂ ਸੁਣਦੇ ਹਾਂ ਜੀ। ਦੇਖੋ, ਜਦੋਂ ਗੁਰੂ ਸਾਹਿਬ ਨੇ ਇੱਕ ਬਾਣੀ ਵਿੱਚ ਇੱਕ ਤੁਕ ਉਚਾਰਨ ਕੀਤੀ ਹੈ ਵੀ ਕੁੱਤਾ ਰਾਜ ਬਹਾਲੀ ਹੈ ਚੱਕੀ ਚੱਕਾ, ਇਹ ਸ਼ਬਦ ਜਿਹੜਾ ਮਤਲਬ ਹਰ ਤਖਤ ਤੇ ਬੈਠਣ ਵਾਲੇ ਬਾਦਸ਼ਾਹ ਨੂੰ ਐ ਲੱਗਦਾ ਕਿ ਇਹ ਮੇਰੇ ਖਿਲਾਫ, ਭਾਵੇਂ ਉਹ ਰੰਗਜਾਬ ਹੋਵੇ, ਭਾਵੇਂ ਉਹ ਮਤਲਬ ਹੋਵੇ, ਭਾਵੇਂ ਕੋਈ ਮਤਲਬ ਕੋਈ ਵੀ ਹੋ, ਅੱਜ ਦੇ ਲੋਕ ਇਹ ਸਾਨੂੰ ਪਾਇਆ ਜਾ ਰਿਹਾ ਜੀ। ਐਕਚੁਅਲੀ ਇਹ ਕਹਾਣੀ ਨਹੀਂ ਹੈਗੀ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵੀ ਜਾਂ ਜਿਹੜੇ ਮਤਲਬ ਸਾਡਾ ਇਤਿਹਾਸ ਆ ਉਹ ਸਿਰਫ ਸਾਨੂੰ ਪ੍ਰੇਰਨਾ ਦਿੰਦਾ, ਗੁਰਬਾਣੀ ਸਾਨੂੰ ਪ੍ਰੇਰਨਾ ਦਿੰਦੀ ਹੈ ਕਿ ਇੱਕ ਮਨੁੱਖ ਦਾ ਜੀਵਨ ਜਿਹੜਾ ਉਹ ਕਿਹੋ ਜਿਹਾ ਹੋਣਾ ਚਾਹੀਦਾ। ਹਾਂਜੀ। ਤੇ ਜਿਹੜੇ ਲੋਕ ਕੌਮ ਦੀ ਅਗਵਾਈ ਕਰਦੇ ਨੇ ਤੇ ਕੌਮਾਂ ਦੀ ਅਗਵਾਈ ਕਰਨ ਵਾਲੇ ਜੀਵਨ ਜਿਹੜੇ ਲੋਕ ਨੇ, ਉਹਨਾਂ ਦਾ ਜੀਵਨ ਨਿੱਜੀ ਨਹੀਂ ਹੁੰਦਾ, ਉਹਨਾਂ ਦਾ ਜੀਵਨ ਪੰਥਕ ਹੁੰਦਾ। ਹਾਂਜੀ। ਮੈਂ ਤੁਹਾਨੂੰ ਇੱਕ ਘਟਨਾ ਸੁਣਾਉਣਾ ਕਿ ਮਾਸਟਰ ਤਾਰਾ ਸਿੰਘ ਜਿਹੜੇ ਸਨ ਜੀ, ਉਹਨਾਂ ਦੇ ਪੁੱਤਰ ਦੀ ਜਦੋਂ ਸ਼ਾਦੀ ਸੀ, ਮਾਸਟਰ ਤਾਰਾ ਸਿੰਘ ਦੀ ਧਰਮ ਪਤਨੀ ਨੇ ਮਾਸਟਰ ਜੀ ਨੂੰ ਕਿਹਾ ਕਿ ਮਾਸਟਰ ਜੀ ਬੇਟੇ ਦੀ ਸ਼ਾਦੀ ਹੈ, ਤਿਆਰ ਹੋ ਜਾਓ ਜੀ। ਮਾਸਟਰ ਜੀ ਕਹਿਣ ਲੱਗੇ ਨਹੀਂ, ਮੇਰਾ ਕੰਮ ਨਹੀਂ, ਤੁਸੀਂ ਬੇਟੇ ਨੂੰ ਜਾਓ ਵਿਆਹ ਲਿਓ। ਹਾਂਜੀ। ਉਹ ਕਹਿਣ ਲੱਗੀ ਤੁਸੀਂ ਪਿਤਾ ਹੈ। ਮਾਸਟਰ ਜੀ ਕਹਿਣ ਲੱਗੇ ਮੈਂ ਕੌਮ ਦਾ ਆਗੂ ਵੀ ਹਾਂ, ਜੇ ਮੈਂ ਅੱਜ ਆਪਣੇ ਬੇਟੇ ਨੂੰ ਵਿਆਹਣ ਜਾਊਂਗਾ ਤਾਂ ਮੈਨੂੰ ਕੌਮ ਦੇ ਬਾਕੀ ਜਥੇਦਾਰਾਂ ਦੇ ਬੇਟਿਆਂ ਦੀਆਂ ਸ਼ਾਦੀਆਂ ਵਿੱਚ ਵੀ ਸ਼ਾਮਲ ਹੋਣਾ ਪਏਗਾ ਜੀ। ਮਤਲਬ ਇੱਕ ਆਮ ਬੰਦੇ ਨਾਲੋਂ ਕੌਮ ਦੇ ਆਗੂ ਦੇ ਜੀਵਨ 'ਚ ਬੜਾ ਫਰਕ ਹੈ। ਹਾਂਜੀ। ਤੇ ਜਦੋਂ ਇਹ ਢਾਡੀ ਸਿੰਘ ਜਿਹੜੇ ਸਨ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਸਿਆ ਦੇ ਦਿਹਾੜੇ ਦੇ ਉੱਤੇ ਜਦੋਂ ਇਹ ਦੀਵਾਨ ਮਤਲਬ ਬੋਲ ਰਹੇ ਸਨ ਜੀ, ਇਹਨਾਂ ਨੇ ਕਿਸੇ ਨੂੰ ਮਤਲਬ ਕਿਸੇ ਲੈ ਕੇ ਕਿਸੇ ਨੂੰ ਗੱਲ ਜੀ, ਇਹ ਤਾਂ ਸਹਿਜ ਸੁਭਾਅ ਇੱਕ ਇਤਿਹਾਸ ਦਾ ਇੱਕ ਪਾਠ ਚੱਲ ਰਿਹਾ ਸੀ, ਸੁਣਾ ਰਹੇ। ਉਹ ਪਾਠ ਚੱਲਦੇ ਚੱਲਦੇ ਉਹਨਾਂ ਨੇ ਕਹਿ ਦਿੱਤਾ
ਵੀ ਪੁਰਾਣੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਦੇ ਜੀਵਨ ਦਾ ਤੇ ਸਾਡੇ ਜੀਵਨ ਦਾ ਬੜਾ ਫਰਕ ਆ, ਜਿਹੜੀ ਲੀਡਰਸ਼ਿਪ ਦਾ ਤੇ ਪੁਰਾਣੀ ਲੀਡਰਸ਼ਿਪ ਦਾ। ਪੁਰਾਣੀ ਲੀਡਰਸ਼ਿਪ ਕੌਮ ਨੂੰ ਸਮਰਪਿਤ ਸੀ ਜੀ, ਅੱਜ ਦੀ ਲੀਡਰਸ਼ਿਪ ਜਿਹੜੀ ਹੈ ਉਹ ਨਿੱਜ ਨੂੰ ਸਮਰਪਿਤ ਹੈ, ਪਰਿਵਾਰਵਾਦ ਨੂੰ ਸਮਰਪਿਤ ਹੈ ਜੀ। ਤੇ ਮੈਂ ਸਮਝਦਾ ਵੀ ਉਹਨਾਂ ਨੇ ਗੱਲ ਕੋਈ ਮਾੜੀ ਨਹੀਂ ਸੀ ਕਹੀ, ਗੱਲ ਉਹਨਾਂ ਨੇ ਸਹੀ ਕਹੀ ਸੀ। ਹਾਂਜੀ। ਤੇ ਸਰ ਸੁੱਚਾ ਸਿੰਘ ਲੰਗਾਹ ਜਿਹੜੇ ਸਨ ਉਹ ਮੱਥਾ ਟੇਕ ਕੇ ਆ ਕੇ ਉੱਥੇ ਬੈਠ ਕੇ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਗੁੱਸੇ ਚ ਆ ਕੇ ਢਾਡੀ ਕੋਲੋਂ ਮੈਕ ਫੜ ਲਿਆ ਜੀ। ਹੁਣ ਜਿਹੜਾ ਜੀਵਨ ਸੁੱਚਾ ਸਿੰਘ ਲੰਗਾਹ, ਇਹ ਸੁੱਚਾ ਸਿੰਘ ਲੰਗਾਹ ਅਕਾਲੀ ਫੂਲਾ ਸਿੰਘ ਦੇ ਜੀਵਨ ਤੇ ਸ਼ਾਮ ਸਿੰਘ ਢਾਡੀ ਦਾ ਜੀਵਨ ਕਿਵੇਂ ਸੁਣ ਸਕਦਾ? ਸੁੱਚਾ ਦੇ ਜੀਵਨ ਦੇ ਤਾਂ ਸਾਰੀ ਉਗਰਾਵਟ ਉਹਦੇ ਜੀਵਨ ਦੇ ਅੰਦਰ ਤਾਂ ਜੀ, ਨਾ ਉਹਦਾ ਜੀਵਨ ਪੰਥਕ ਹੈ, ਨਾ ਉਹਦੀ ਰਹਿਣੀ ਪੰਥਕ ਹੈ, ਨਾ ਉਹਦਾ ਮਤਲਬ ਬਹਿਣਾ ਪੰਥਕ ਹੈ, ਨਾ ਉਹਦੀ ਬੋਲੀ ਪੰਥਕ ਹੈ, ਤੇ ਜਿਹਨੂੰ ਮਤਲਬ ਨਾ ਉਹਨੂੰ ਪੰਥਕ ਸ਼ਬਦਾਵਲੀ ਦੀ ਸਮਝ ਆ, ਨਾ ਪੰਥ ਦੇ ਇਤਿਹਾਸ ਦੀ ਸਮਝ ਆ, ਤੇ ਉਹਨੂੰ ਤਾਂ ਐਂ ਲੱਗਿਆ ਕਿ ਬੋਲਦੇ ਨੇ ਜੀ ਸਾਨੂੰ ਸੁਣਾ ਰਹੇ ਨੇ। ਤੇ ਮੈਂ ਸਮਝਦਾ ਇਹ ਗੱਲ ਗਲਤ ਸੀ, ਏਦਾਂ ਮੈਕ ਨਹੀਂ ਸੀ ਫੜਨਾ ਚਾਹੀਦਾ। ਜੇ ਇਤਰਾਜ਼ ਸੀ ਜੀ ਕਿਸੇ ਗੱਲ ਉੱਤੇ, ਕੋਈ ਗੱਲ ਨੂੰ ਏਦਾਂ ਲੱਗੀ ਕਿ ਗੁਰਮਤ ਵਿਰੋਧੀ ਹੈ, ਇਹ ਪੰਥ ਵਿਰੋਧੀ ਹੈ, ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਜਾਂਦਾ, ਸ਼੍ਰੋਮਣੀ ਕਮੇਟੀ ਦੇ ਸੈਕਟਰੀ ਨੂੰ ਕਹਿੰਦਾ, ਜਾਂ ਸ਼੍ਰੋਮਣੀ ਕਮੇਟੀ ਦੇ ਦਰਬਾਰ ਸਾਹਿਬ ਦੇ ਮੈਨੇਜਰ ਨੇ ਉਹਨਾਂ ਨੂੰ ਕਹਿੰਦਾ, ਉਹਨਾਂ ਦੇ ਧਿਆਨ ਵਿੱਚ ਲਿਆਉਂਦਾ, ਧਰਮ ਪ੍ਰਚਾਰ ਕਮੇਟੀ ਨੂੰ ਕਹਿੰਦਾ, ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦੇ ਧਿਆਨ ਵਿੱਚ ਲਿਆਉਂਦਾ। ਏਦਾਂ ਆਪ ਮੁਹਾਰੇ ਮੈਗ ਫੜ ਕਰ ਦੇਣਾ, ਇਸ ਤਰ੍ਹਾਂ ਤੁਸੀਂ, ਇਹ ਤਾਂ ਬਹੁਤ ਵੱਡੀਆਂ ਗਲਤੀਆਂ ਨੇ ਜੀ। ਤੁਸੀਂ ਇਹ ਕਹੋਗੇ ਆ ਰਾਗੀ ਆ ਸ਼ਬਦ ਪੜੇਗਾ, ਆਪ ਤੁਹਾਡੀ ਮਤਲਬ ਇਤਿਹਾਸ ਸੁਣਾਏਗਾ, ਸੁਣਾ ਨਹੀਂ ਸਕਦਾ ਜਾਂ ਸ਼ਬਦ ਨਹੀਂ ਪੜ੍ਹ ਸਕਦਾ। ਇਹ ਤਾਂ ਔਰੰਗਜ਼ੇਬ ਨਾਲ ਵੀ ਮਾੜੀਆਂ ਗੱਲਾਂ ਨੇ ਜਿਹੜੀਆਂ ਅਸੀਂ ਸ਼ੁਰੂ ਕਰ ਲਈਆਂ। ਬਿਲਕੁਲ ਇਹ ਗਲਤ ਹੈ, ਬਿਲਕੁਲ ਸਰਾਸਰ ਜੀ। ਤੇ ਜਿਸ ਤਰ੍ਹਾਂ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਹੁਣ ਜਿਹੜੇ ਇਹ ਢਾਡੀ ਜੱਥੇ ਨੇ ਇਹਨਾਂ ਦੀ ਟਾਈਮਿੰਗ ਵੀ ਚੇਂਜ ਕਰ ਦਿੱਤੀ, ਜਿਸ ਤਰ੍ਹਾਂ ਪਹਿਲਾਂ ਸੁਣਨ ਵਿੱਚ ਆਇਆ ਸੀ ਕਿ अर्ਲੀ ਮਾਰਨਿੰਗ ਹੁੰਦਾ ਸੀਗਾ, ਹੁਣ ਇਹਨਾਂ ਟਾਈਮਿੰਗ ਵੀ ਚੇਂਜ ਕਰ ਦਿੱਤੀ ਹੈ। ਇਸ ਬਾਰੇ ਵੀ ਸਾਨੂੰ ਦੱਸੋ ਕਿ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਮਤਲਬ ਇੱਕ ਨਾ ਜੀ ਕੁਦਰਤੀ ਗੱਲ ਹੈ, ਜਦੋਂ ਬੰਦਾ ਪਾਪ ਕਰਨ ਲੱਗਦਾ ਨਾ, ਇੱਕ ਗਲਤੀ ਕਰਨ ਲੱਗ ਜਾਂਦਾ ਹੈ, ਫਿਰ ਉਹ ਆਪਣੀ ਗਲਤੀ ਮੰਨਣ ਦੀ ਬਜਾਏ, ਮਤਲਬ ਆਪਣੀ ਇਹਨੂੰ ਸੁਧਾਰਨ ਦੀ ਬਜਾਏ, ਉਹ ਫਿਰ ਕੁਦਰਤ ਗਲਤੀਆਂ ਕਰਦਾ ਚਲਾ ਜਾਂਦਾ। ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਕਿ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਕਿਸੇ ਬੰਦੇ ਦੇ ਸੋਟੀ ਨਹੀਂ ਮਾਰਦੇ, ਜੇ ਤੈਨੂੰ ਬੰਦਾ ਬਣਾਉਣਾ। ਮਹਾਰਾਜ ਕਹਿੰਦੇ ਨੇ ਜਾ ਕੋ ਆਪ ਖੁਆਏ ਕਰਤਾ ਖੁਦ ਸਲਾਏ ਚੰਗਿਆਈ। ਹਾਂਜੀ, ਜਿਸ ਬੰਦੇ ਨੂੰ ਪ੍ਰਮਾਤਮਾ ਨੇ ਖੁਆਰ ਕਰਨਾ, ਉਹਦੇ ਜੋ ਚੰਗੇ ਗੁਣਾਂ ਦੇ ਇਹ ਗੱਲ ਮੰਨਣ ਦੀ ਬਜਾਏ ਕਰਨੈਲ ਵੀਰ ਜੀ, ਹੈਲੋ, ਇਹ ਗੱਲ ਮਤਲਬ ਕਹਿ ਦੇਣਾ ਚਾਹੀਦਾ ਸੀ ਕਿ ਮੇਰੀ ਗਲਤੀ ਹੈ, ਮੇਰੇ ਤੋਂ ਹੋ ਗਈ, ਮੈਂ ਅੱਗੇ ਤੋਂ ਨਹੀਂ ਕਰਾਂਗਾ। ਉਲਟਾ ਆਪਣੀ ਗਲਤੀ ਤਾਂ ਮੰਨਦੇ ਨਹੀਂ ਤੇ ਘੰਟਾ ਉਹ 9 ਵਜੇ ਸਵੇਰੇ 9 ਤੋਂ ਦੁਪਹਿਰੇ 4 ਵਜੇ ਤੱਕ ਹੁੰਦਾ ਸੀ ਸ਼ਾਮ ਦਾ, ਤੇ 2 ਘੰਟੇ ਕੱਟ ਕੇ 9 ਤੋਂ 2 ਕਰ ਦਿੱਤਾ। ਹੁਣ ਟਾਈਮ ਕੱਟਣ ਨਾਲ ਤਾਂ ਕੋਈ ਮਸਲਾ ਨਹੀਂ ਹੱਲ ਹੋ ਸਕਦਾ। ਤੇ ਕੌਮ ਦੇ ਅੰਦਰ ਜਿਹੜਾ ਰੋਜ਼ ਗੁੱਸਾ ਵੱਧ ਰਿਹਾ ਜੀ। ਅੱਜ ਮੈਂ ਸਵੇਰੇ ਇੱਕ ਖਬਰ ਪੜ੍ਹ ਰਿਹਾ ਸੀ, ਇੱਕ ਬੜੀ ਵੱਡੀ ਕਰਨੈਲ ਵੀਰ ਜੀ, ਕਰਨੈਲ ਵੀਰ ਜੀ ਮੁਅੱਤਲ ਕੀਤਾ ਹੋਇਆ, ਉਹ ਸਹਿਜ ਸਭਾ ਇਕੱਠੇ ਮੱਥਾ ਟੇਕਣ ਚਲੇ ਗਏ ਜੀ। ਕਰਨੈਲ ਵੀਰ ਜੀ, ਕਰਨੈਲ ਵੀਰ ਜੀ, ਆਮ ਸੋ ਸੌਰੀ, ਤੁਹਾਡਾ ਪਹਿਲਾਂ ਫੋਨ ਆਊਟ ਆਫ ਰੇਂਜ ਸੀਗਾ ਤੇ ਹੁਣ ਵੀ ਰੇਂਜ ਦੇ ਵਿੱਚ ਨਹੀਂ, ਤੁਹਾਡੇ ਵਿੱਚ ਆਵਾਜ਼ ਬਹੁਤ ਕੱਟ ਰਹੀ ਹੈ। ਸੋ ਪਲੀਜ਼ ਤੁਸੀਂ ਅਗਰ ਇੱਕ ਜਗ੍ਹਾ ਤੇ ਖੜ ਕੇ ਸਾਡੇ ਨਾਲ ਗੱਲਬਾਤ ਕਰੋ, ਕਿਉਂਕਿ ਇਹ ਬਹੁਤ ਇੰਪੋਰਟੈਂਟ ਟਾਪਿਕ ਆ। ਅਸੀਂ ਚਾਹੁੰਦੇ ਕਿ ਆਪਣੇ ਦਰਸ਼ਕਾਂ ਨੂੰ ਜ਼ਿਆਦਾ ਇਸ ਬਾਰੇ ਦੱਸ ਸਕੀਏ। ਮੈਂ ਤਾਂ ਇੱਕੋ ਹੀ ਜਗ੍ਹਾ ਬੈਠਾ, ਕਿਤੇ ਨਹੀਂ। ਆਈ ਡੋਨਟ ਨੋ ਵੀਰ, ਸਾਡੀ ਆਵਾਜ਼ ਬਹੁਤ ਵਿੱਚ ਕੱਟ ਰਹੀ ਹੈ। ਤੁਸੀਂ ਦੱਸ ਰਹੇ ਕਿ ਅੱਜ ਸਵੇਰੇ ਕੀ ਹੋਇਆ ਸੀ? ਨਹੀਂ, ਕੱਲ ਹੋਇਆ, ਕੱਲ 5 ਪੈਰੇ ਜੀ ਮੱਥਾ ਟੇਕਣ ਗਏ ਦਰਬਾਰ ਸਾਹਿਬ ਜੀ। ਜਦੋਂ ਦਰਸ਼ਨੀ ਡਿਊਟੀ ਕੋਲ ਗਏ, ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜੀ, ਤਾਂ ਜਿਹੜੀ ਟਾਸਕ ਫੋਰਸ ਸੀ ਉਹਨਾਂ ਨੂੰ ਰੋਕ ਲਿਆ। ਓਕੇ। ਤੇ ਰੋਕ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ 5 ਇਕੱਠੇ ਨਹੀਂ ਜਾ ਸਕਦੇ, 2-2 ਕਰਕੇ ਜਾਓ। ਓਕੇ। ਉਹਨਾਂ ਨੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਊਟੀ ਕੋਲੇ ਮੱਥਾ ਟੇਕਿਆ, ਉੱਥੇ ਉਹ ਵਾਪਸ ਚਲੇ ਗਏ। ਹੁਣ ਇਹ ਘਟਨਾ ਜਿਹੜੀ ਇੰਨੀ ਮਾੜੀ ਹੈ, ਇੰਨੀ ਨਿੰਦਣਯੋਗ ਘਟਨਾ ਇਹ ਆਪਣੇ ਆਪ ਦੇ ਵਿੱਚ, ਮੈਂ ਸਮਝਦਾ ਵੀ ਅਸੀਂ ਕਰਨਾ ਕੀ ਚਾਹੁੰਦੇ, ਅਸੀਂ ਕਿੱਥੇ ਲੈ ਕੇ ਜਾਣਾ ਚਾਹੁੰਦੇ ਹਾਂ ਕੌਮ ਨੂੰ ਜੀ। ਇਹ ਗਲਤੀਆਂ ਜਿਹੜੀਆਂ ਨੇ ਹਰ ਰੋਜ਼ ਹੋ ਰਹੀਆਂ ਨੇ ਕੌਮ ਦੇ ਅੰਦਰ, ਹਰ ਰੋਜ਼ ਹੀ ਗੁੱਸਾ ਮਤਲਬ ਰੋਜ਼ ਜਿਹੜਾ ਉਹ ਪੈਦਾ ਹੁੰਦਾ ਜਾ ਰਿਹਾ ਜੀ। ਤੇ ਇਹ ਸੁੱਚਾ ਸਿੰਘ ਲੰਗਾਹ ਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ। ਤੇ ਮਤਲਬ ਉੱਥੇ ਸਾਡੀ ਮਰਿਆਦਾ ਇੱਕ ਵੀ ਜੇ ਕਿਸੇ ਸਿੱਖ ਤੋਂ ਗਲਤੀ ਹੋ ਜਾਵੇ
ਉਹ ਅਕਾਲ ਤਖਤ ਸਾਹਿਬ ਤੇ ਪੇਸ਼ ਹੋਵੇ ਜਾਂ ਕੜਾ ਪ੍ਰਸ਼ਾਦੀ ਦੇ ਕਰਾ ਕੇ ਭਾਂਡੇ ਮਾਂਜੇ, ਸੰਗਤ ਦੇ ਜੋੜੇ ਝਾੜੇ, ਪੰਥ ਨੂੰ ਕਹੇ ਮੇਰੇ ਤੋਂ ਗਲਤੀ ਹੋ ਗਈ, ਮੈਂ ਖਿਮਾ ਮੰਗਦਾ। ਤੇ ਗਲਤੀ ਮੰਨਣ ਦੀ ਬਜਾਏ ਢਾਡੀਆਂ ਦਾ ਟਾਈਮ ਕੱਟਤਾ ਬਈ 2 ਘੰਟੇ ਤੁਸੀਂ ਹੋਰ ਘਟਾਓ ਜੀ ਇਹਨਾਂ ਦੇ, ਇਹ ਪੰਥ ਦੀ ਗੱਲ ਕਿਉਂ ਸੁਣਾਉਂਦੇ ਨੇ ਜੀ। ਜੀ ਤਾਂ ਵੀਰ ਜੀ, ਜਿਸ ਤਰ੍ਹਾਂ ਤੁਸੀਂ ਇਹ ਗੱਲ ਜਿਹੜੀ ਸੀ ਤੁਸੀਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਜੀ ਨੂੰ ਇਹਨੂੰ ਤਲਬ ਕਰਨਾ ਚਾਹੀਦਾ ਹੈ, ਉਹਨਾਂ ਦਾ ਇਸ ਉੱਪਰ ਕੀ ਰਿਸਪਾਂਸ ਸੀਗਾ? ਕਿਉਂਕਿ ਇਸ ਬੰਦੇ ਨੂੰ ਚਲੋ ਤੁਸੀਂ ਦੱਸਿਆ ਕਿ ਇਤਿਹਾਸ ਦੀ ਨੌਲੇਜ ਨਹੀਂ ਸੀਗੀ, ਪਰ ਜਿਹੜੇ ਇਸ ਵੇਲੇ ਗਿਆਨੀ ਗੁਰਬਚਨ ਸਿੰਘ ਨੇ ਉਹਨਾਂ ਨੂੰ ਤਾਂ ਇਤਿਹਾਸ ਦੀ ਨੌਲੇਜ ਹੈ ਕਿ ਉਹਨਾਂ ਦਾ ਇਸ ਉੱਪਰ ਕੀ ਰਿਸਪਾਂਸ ਸੀਗਾ? ਦੇਖੋ, ਮੈਨੂੰ ਗਿਆਨੀ ਗੁਰਬਚਨ ਸਿੰਘ ਉਹਨਾਂ ਨੂੰ ਜਦੋਂ ਮੈਂ ਟੈਲੀਫੋਨ ਤੇ ਗੱਲ ਕੀਤੀ ਸੀ ਉਸ ਟਾਈਮ ਪਰਸੋਂ ਹੀ ਮੈਂ ਗੱਲ ਕੀਤੀ ਉਹਨਾਂ ਨਾਲ, ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਗੱਲ ਮਾੜੀ ਹੈ, ਤੁਸੀਂ ਇੱਥੇ ਤਖਤ ਤੇ ਬੈਠੇ ਹੋ, ਤੁਸੀਂ ਰਾਗੀਆਂ ਨੂੰ ਨਹੀਂ ਬੋਲਣ ਦਿੰਦੇ, ਢਾਡੀਆਂ ਨੂੰ ਨਹੀਂ ਬੋਲਣ ਦਿੰਦੇ, ਤੁਸੀਂ ਜਥੇਦਾਰ ਕੌਮ ਦੇ, ਤੁਹਾਡੀ ਡਿਊਟੀ ਬਣਦੀ ਹੈ, ਤੁਸੀਂ ਇਸ ਗੱਲ ਨੂੰ ਠੀਕ ਕਰੋ। ਮੈਨੂੰ ਤਾਂ ਉਹਨਾਂ ਨੇ ਕਿਹਾ ਸੀ ਵੀ ਮੈਂ ਸੁੱਚਾ ਸਿੰਘ ਲੰਗਾਹ ਨੂੰ ਬੁਲਾਉਣਾ, ਪਰ ਅੱਜ ਉਹਨਾਂ ਨੇ ਮਤਲਬ ਪ੍ਰੈਸ ਦੇ ਅੰਦਰ ਕਿਹਾ ਵੀ ਮੈਨੂੰ ਕੋਈ ਲਿਖਤੀ ਚਿੱਠੀ ਨਹੀਂ ਮਿਲੀ, ਇਸ ਕਰਕੇ ਮੈਂ ਜਦੋਂ ਮੈਨੂੰ ਕੋਈ ਲਿਖਤੀ ਚਿੱਠੀ ਮਿਲੇਗੀ ਤੇ ਮੈਂ ਉਦੋਂ ਕਾਰਵਾਈ ਕਰਾਂਗਾ। ਤੇ ਮੈਂ ਮਤਲਬ ਟੈਲੀਫੋਨ ਤੇ ਗੱਲ ਕੀਤੀ, ਲਿਖਤੀ ਚਿੱਠੀ ਕੱਲ ਜਿਹੜੀ ਆ ਉਹ ਪੋਸਟ ਕਰ ਦਿੱਤੀ ਹੈ ਤੇ ਸ਼ਾਇਦ ਉਹਨਾਂ ਨੂੰ ਅੱਜ ਜਾਂ ਕੱਲ ਮਿਲ ਜਾਏਗੀ, ਤੇ ਮੈਂ ਇੱਕ ਫੈਕਸ ਵੀ ਕਰ ਦਾਂਗਾ ਉਹਨਾਂ ਨੂੰ ਲਿਖਤੀ, ਤੇ ਲਿਖਤੀ ਮੈਂ ਉਹਨਾਂ ਨੂੰ ਭੇਜ ਦੇਵਾਂਗਾ ਤੇ ਉਹ ਆਪਣੀ ਕਾਰਵਾਈ ਜਿਹੜੀ ਆ ਉਹ ਕਰਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਵੀ ਇਸ ਗੱਲ ਨੂੰ ਕੋਈ ਚੰਗਾ ਨਹੀਂ ਸਮਝਿਆ, ਉਹਨਾਂ ਨੇ ਵੀ ਕਿਹਾ ਗਲਤ ਕੀਤਾ ਸੁੱਚਾ ਸਿੰਘ ਲੰਗਾਹ ਨੇ, ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਕਿਹਾ ਵੀ ਗਲਤ ਕੀਤਾ। ਪਰ ਹੁਣ ਗਲਤ ਜਿਹੜੇ ਬੰਦੇ ਮਤਲਬ ਇਸ ਕਪੈਸਿਟੀ ਚ ਉਹ ਕਾਰਵਾਈ ਕਰਨ, ਉਹਨਾਂ ਦਾ ਇਹ ਕਹਿਣਾ ਨਹੀਂ ਮਤਲਬ ਬਣਦਾ ਕਿ ਇਹ ਗਲਤ ਹੋ ਰਿਹਾ, ਉਹਨਾਂ ਦਾ ਬਣਦਾ ਇਹ ਹੈ ਕਿ ਉਹ ਕਾਰਵਾਈ ਕਰਨ ਸੁੱਚਾ ਸਿੰਘ ਲੰਗਾਹ ਦੇ ਖਿਲਾਫ। ਉਹਨਾਂ ਨੇ ਉਲਟਾ ਢਾਡੀਆਂ ਦੇ ਖਿਲਾਫ ਇਹ ਕਾਰਵਾਈ ਕਰਤੀ। ਹੁਣ ਇੱਕ ਪਾਸੇ ਪ੍ਰਧਾਨ ਸਾਹਿਬ ਕਹਿੰਦੇ ਨੇ ਗੱਲ ਗਲਤ ਕੀਤੀ ਹੈ ਸੁੱਚਾ ਸਿੰਘ ਲੰਗਾਹ ਨੇ, ਦੂਜੇ ਪਾਸੇ ਪ੍ਰਧਾਨ ਦੀਆਂ ਆਦੇਸ਼ਾਂ ਉੱਤੇ 2 ਘੰਟੇ ਟਾਈਮ ਘਟਾ ਦਿੱਤਾ ਗਿਆ। ਫਿਰ ਇਹ ਕੀ ਹੈ ਜੀ ਪ੍ਰਧਾਨ ਸਾਹਿਬ ਦਾ ਰੋਲ, ਬਈ ਪ੍ਰਧਾਨ ਦੇ ਕਿਹੜੀ ਗੱਲ ਨੂੰ ਸਹੀ ਮੰਨੀਏ? ਤੇ ਮੈਂ ਇਹ ਸਮਝਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਪ੍ਰੈਸ ਵਿੱਚ ਕਹਿਣ ਦੀ ਬਜਾਏ ਕਾਰਵਾਈ ਕਰਨੀ ਚਾਹੀਦੀ ਹੈ, ਅਕਾਲ ਤਖਤ ਦੇ ਜਥੇਦਾਰ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ। ਬਿਲਕੁਲ ਬਿਲਕੁਲ ਸਵੀਰ ਜੀ, ਸਰ ਇੱਕ ਪੂਰੀ ਗੱਲ ਕੀਤੀ ਹੈ। ਇਸ ਤੇ ਇੱਕ ਹੋਰ ਕੁਐਸਚਨ ਸਾਹਮਣੇ ਆਉਂਦਾ, ਜਿਸ ਤਰ੍ਹਾਂ ਅਕਾਲੀ ਫੂਲਾ ਸਿੰਘ ਦਾ ਜਿਹੜਾ ਇਤਿਹਾਸ ਹੈ ਉਸ ਬਾਰੇ ਸਾਨੂੰ ਅਸੀਂ ਸਾਰੇ ਜਾਣਦੇ ਕਿਸ ਤਰ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕੀਤਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਮਾਫੀ ਮੰਗਣ ਦੇ ਲਈ। ਪਰ ਜਿਸ ਤਰ੍ਹਾਂ ਇਸ ਵੇਲੇ ਜਿਹੜੀ ਬਾਦਲ ਸਰਕਾਰ ਹੈ ਉਹਦੀਆਂ ਵੀ ਕਾਫੀ ਪੰਥ ਵਿਰੋਧੀ ਹਰਕਤਾਂ ਸਾਡੇ ਸਾਹਮਣੇ ਹਨ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਗਿਆਨੀ ਗੁਰਬਚਨ ਸਿੰਘ ਨੇ ਇਹ ਕਦੀ ਇੰਨੀ ਹਿੰਮਤ ਕਰ ਸਕਣਗੇ ਅਕਾਲੀ ਫੂਲਾ ਸਿੰਘ ਵਾਂਗੂ, ਕਿ ਇੰਨੀ ਹਿੰਮਤ ਕਰ ਸਕਣਗੇ ਕਿ ਇਹ ਵੀ ਕਿਸ ਤਰ੍ਹਾਂ ਇਸ ਬੰਦੇ ਨੂੰ ਤਲਬ ਕਰਨ? ਕਿਉਂਕਿ ਅਸੀਂ ਅਗਰ ਲਿਖਤੀ ਚਿੱਠੀ ਇਸ ਦੇ ਬਾਰੇ ਦਿੰਦੇ ਹਾਂ, ਬਾਦਲ ਸਰਕਾਰ ਦੇ ਬਾਰੇ ਦਿੰਦੇ ਕਿ ਉਹਨਾਂ ਨੇ ਕੀ ਹਰਕਤਾਂ ਕੀਤੀਆਂ, ਤੁਹਾਨੂੰ ਲੱਗਦਾ ਕਿ ਇਸ ਤੇ ਵੀ ਉਹ ਕੋਈ ਠੋਸ ਕਦਮ ਚੁੱਕਣਗੇ? ਦੇਖੋ ਗੱਲ ਇਸ ਤਰ੍ਹਾਂ ਵੀ ਜਦੋਂ ਅਕਾਲੀ ਫੂਲਾ ਸਿੰਘ ਉਹਨੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ, ਉਹਨਾਂ ਦੀ ਨਿਯੁਕਤੀ ਕਰਦਾ ਸੀ ਸਮੁੱਚਾ ਖਾਲਸਾ ਪੰਥ ਜੀ। ਦੇਖੋ ਹੁਣ ਮੌਜੂਦਾ ਜਥੇਦਾਰਾਂ ਦੀ ਨਿਯੁਕਤੀ ਕਰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਮਤਲਬ ਰਾਜਸੀ ਪ੍ਰਭਾਵ ਹੈ, ਕਿਉਂਕਿ ਟਿਕਟਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ, ਉਹਨਾਂ ਨੇ ਬੰਦੇ ਮੈਂਬਰ ਚੁਣ ਲਏ ਨੇ, ਉਹਨਾਂ ਮੈਂਬਰਾਂ ਵਿੱਚੋਂ ਪ੍ਰਧਾਨ ਬਣਾਇਆ, ਤੇ ਉਸੇ ਪ੍ਰਧਾਨ ਨੇ ਜਾਂ ਮੈਂਬਰਾਂ ਨੇ ਜਥੇਦਾਰ ਦੀ ਨਿਯੁਕਤੀ ਕਰਨੀ ਹੁੰਦੀ ਹੈ ਜੀ। ਤੇ ਮੈਨੂੰ ਲੱਗਦਾ ਕਿ ਜਥੇਦਾਰ ਆਪਣੇ ਆਪ ਨੂੰ ਇਹ ਸਮਝਣ ਲੱਗ ਪਏ ਕਿ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਤਰ੍ਹਾਂ ਦੇ ਮੁਲਾਜ਼ਮ ਹੈ। ਇਹ ਗੱਲ ਵੱਖਰੀ ਹੈ ਕਿ ਸ਼੍ਰੋਮਣੀ ਕਮੇਟੀ ਤੋਂ ਤਨਖਾਹ ਲੈਂਦੇ ਨੇ, ਸ਼੍ਰੋਮਣੀ ਕਮੇਟੀ ਤੋਂ ਗਨਮੈਨ ਨੇ, ਡਰਾਈਵਰ ਨੇ, ਜੱਜੀਆਂ ਨੇ, ਪਰ ਉਹ ਇਹ ਨਾਲ ਦੀ ਨਾਲ ਇਹ ਸਮਝਣ ਦਾ ਯਤਨ ਕਰਨ ਜਥੇਦਾਰ ਕਿ ਅਸੀਂ ਕੌਮ ਦੇ ਜਥੇਦਾਰ ਹਾਂ, ਅਸੀਂ ਕੌਮ ਨੂੰ ਅਗਵਾਈ ਦੇਣੀ ਹੈ, ਅਸੀਂ ਕਿਸੇ ਵਿਅਕਤੀ ਨੂੰ ਜਵਾਬਦੇਹ ਨਹੀਂ ਹੈ ਕਿ ਅਸੀਂ ਪੰਥ ਨੂੰ ਜਵਾਬਦੇਹ ਹਾਂ। ਬਿਲਕੁਲ ਇਹ ਗੱਲ ਉਹਨਾਂ ਨੂੰ ਸਮਝ ਨਹੀਂ ਪੈਂਦੀ, ਤੇ ਇਸ ਕਰਕੇ ਉਹ ਨਿਰਪੱਖਤਾ ਨਾਲ ਨਿਡਰਤਾ ਨਾਲ ਫੈਸਲੇ ਲੈਣ ਤੋਂ ਅਸਮਰੱਥ ਨੇ। ਤੇ ਮੈਂ ਇਹਦੇ ਲਈ ਮੈਂ ਪਹਿਲਾਂ ਵੀ ਆਪ ਜੀ ਦੇ ਮਤਲਬ ਰੇਡੀਓ ਰਾਹੀਂ ਗੱਲ ਕੀਤੀ ਸੀ ਕਿ ਜਿੰਨਾ ਚਿਰ ਜਥੇਦਾਰ ਦੀ ਨਿਯੁਕਤੀ ਜਿਹੜੀ ਹੈ ਉਹ ਨਿਯੁਕਤੀ ਕਰਨ ਦਾ ਮਤਲਬ ਜਿਹੜਾ ਤਰੀਕਾ ਉਹਦੇ ਚ ਬਦਲਾਅ ਨਹੀਂ ਆਉਂਦਾ, ਸਮੁੱਚਾ ਖਾਲਸਾ ਪੰਥ ਜਿਹੜਾ ਜਥੇਦਾਰ ਨੂੰ ਨਿਯੁਕਤ ਕਰਨ ਦਾ ਢੰਗ ਤਰੀਕਾ ਮਰਿਆਦਾ ਇਹ ਨਹੀਂ ਕਰਦਾ, ਨਿਯਮ ਉਪਨਿਯਮ ਜੀ, ਤੇ ਉਹਨਾਂ ਚਿਰ ਗਿਆਨੀ ਗੁਰਬਚਨ ਸਿੰਘ ਤਾਂ ਕੋਈ ਕੀ ਮਤਲਬ ਮੇਰਾ ਖਿਆਲ ਵੀ ਸ਼ਾਇਦ ਕੋਈ ਵੀ ਇਸ ਤਰ੍ਹਾਂ ਦੇ ਫੈਸਲੇ ਨਾ ਲੈ ਸਕੇ ਜੀ। ਮੈਂ ਜੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਕਰਨ ਲਈ 29-30 ਕਰੋੜ
ਬੰਦਾ ਜਿਹੜਾ ਵੋਟਾਂ ਪਾ ਕੇ ਚੋਣ ਕਰ ਸਕਦਾ ਕਿ 2 ਕਰੋੜ ਸਿੱਖ ਵੋਟ ਪਾ ਸਕਦੇ, ਜਥੇਦਾਰ ਦੀ ਨਿਯੁਕਤੀ ਨਹੀਂ ਕਰ ਸਕਦੇ। ਬਿਲਕੁਲ ਇਸ ਕਰਕੇ ਇਹ ਸਮਝਦਾ ਵੀ ਜਥੇਦਾਰ ਜਿਹੜੇ ਨੇ ਉਹਨਾਂ ਦੀ ਨਿਯੁਕਤੀ ਨਹੀਂ ਹੋਣੀ ਚਾਹੀਦੀ ਜਿੰਨਾ ਚਿਰ ਪੰਥ ਸ਼ਾਮਲ ਨਹੀਂ ਹੁੰਦਾ। ਹੁਣ ਸ਼੍ਰੋਮਣੀ ਕਮੇਟੀ ਨਿਯੁਕਤ ਕਰ ਦਿੰਦੀ ਹੈ, ਸ਼੍ਰੋਮਣੀ ਕਮੇਟੀ ਲਾ ਦਿੰਦੀ ਹੈ ਤੇ ਉਹਦੇ ਤਾਂ ਧੌਣ ਤੇ ਰੋਜ਼ ਤਲਵਾਰ ਲਟਕਦੀ ਹੈ। ਉਹ ਕਿਵੇਂ ਫੈਸਲਾ ਲੈ ਲੇਗਾ ਜੀ? ਉਹ ਨਹੀਂ ਲੈ ਸਕਦਾ। ਬਿਲਕੁਲ ਪੰਥ ਤਾਂ ਨਿਯੁਕਤ ਕਰਦਾ ਹੈਗਾ ਜਥੇਦਾਰਾਂ ਨੂੰ, ਪਰ ਜਿਸ ਤਰ੍ਹਾਂ ਪੰਜਾਬ ਸਰਕਾਰ ਉਹਨਾਂ ਦੇ ਦੇਸ਼ ਧਰੋਹ ਦੇ ਕੇਸਿਸ ਪਾ ਕੇ ਸਿੱਟਣ ਦੀ ਜੇਲ੍ਹਾਂ ਦੇ ਵਿੱਚ, ਇਹ ਵੀ ਦੇਖਣ ਵਾਲੀ ਚੀਜ਼ ਹੈ। ਸੋ ਵੀਰ ਜੀ, ਜਿਸ ਤਰ੍ਹਾਂ ਇਹ ਤਾਂ ਅਸੀਂ ਟੌਪਿਕ ਤੇ ਗੱਲਬਾਤ ਕੀਤੀ ਸੀਗੀ, ਅਸੀਂ ਹੋਰ ਵੀ ਥੋੜੇ ਸਾਡੇ ਕੋਲ 2-3 ਟੌਪਿਕਸ ਨੇ, ਉਹਨਾਂ ਦੇ ਉੱਪਰ ਵੀ ਤੁਹਾਡੇ ਕੋਲ ਅਸੀਂ ਜਾਣਕਾਰੀ ਲੈਣਾ ਚਾਹਾਂਗੇ। ਜਿਸ ਤਰ੍ਹਾਂ ਪਿੱਛੇ ਜੇ ਸ਼੍ਰੋਮਣੀ ਕਮੇਟੀ ਨੇ 5 ਪਿਆਰਿਆਂ ਨੂੰ ਹਟਾਇਆ ਸੀਗਾ, ਜਿਹੜੇ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਛਕਾਉਣ ਦੀ ਸੇਵਾ ਕਰਦੇ ਸੀ, ਤੁਹਾਡੇ ਬਾਰੇ ਕਿਹਾ ਜਾਂਦਾ ਸੀ ਕਿ ਤੁਸੀਂ ਉਸ ਫੈਸਲੇ ਦੀ ਹਮਾਇਤ ਕੀਤੀ ਸੀਗੀ। ਤੁਹਾਡੇ ਜਿਹੜੇ ਐਡਮਾਇਰ ਸੀਗੇ ਉਹ ਵੀ ਕਾਫੀ ਖਫਾ ਨੇ ਤੁਹਾਡੇ ਨਾਲ। ਤੁਸੀਂ ਇਸ ਤਰ੍ਹਾਂ ਦੀ ਲਾਈਨ ਲਿੱਤੀ ਹੈ, ਕਿਉਂਕਿ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ, ਗੱਲ ਬੜੀ ਸਪਸ਼ਟ ਹੈ ਵੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਬੇਅਦਬੀ ਹੋਈ, ਮਹਾਰਾਜ ਦਾ ਅੰਗ ਅੰਗ ਖੰਡਾ ਦਿੱਤਾ ਗਿਆ, ਸਰਕਾਰ ਨੇ ਮਤਲਬ ਦੋਸ਼ੀ ਫੜਨ ਦਾ ਯਤਨ ਨਹੀਂ ਕੀਤਾ, ਉਲਟਾ ਜਿਨ੍ਹਾਂ ਨੇ ਧਰਨਾ ਮੁਜ਼ਾਹਰਾ ਦਿੱਤਾ ਉਹਨਾਂ ਨੂੰ ਗੋਲੀਆਂ ਚਲਾ ਕੇ ਮਤਲਬ ਸ਼ਹੀਦ ਕਰ ਦਿੱਤਾ ਗਿਆ, ਲਾਠੀ ਚਾਰਜ ਹੋਈ, ਬਹੁਤ ਸਾਰੇ ਸਿੰਘ ਜਿਹੜੇ ਸੀ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਮੋਸ਼ ਰਹੀ, ਅਕਾਲੀ ਦਲ ਖਾਮੋਸ਼ ਰਿਹਾ, ਸਿੰਘ ਸਾਹਿਬਾਨ ਆਪਣਾ ਸਹੀ ਰੋਲ ਅਦਾ ਨਾ ਕਰ ਸਕੇ, ਪੰਥ ਦੇ ਗੁੱਸੇ ਨੂੰ ਠੰਡਾ ਨਾ ਕਰ ਸਕੇ ਤੇ ਕੁਦਰਤੀ ਐਸੇ ਹਾਲਾਤਾਂ ਵਿੱਚੋਂ 5 ਪਿਆਰੇ ਮਤਲਬ ਜਿਹੜੇ ਸੀ ਉਹ ਕੌਮ ਦੇ ਸਾਹਮਣੇ ਆਏ ਜੀ। ਕੌਮ ਦੇ 5 ਪਿਆਰਿਆਂ ਨੇ ਮਤਲਬ ਨੋਟਿਸ ਲਿਆ, ਉਹਨਾਂ ਨੇ ਮਤਲਬ ਕੌਮ ਦੀਆਂ ਭਾਵਨਾਵਾਂ ਅਨੁਸਾਰ ਆਪਣੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਲੱਗਿਆ ਕਿ ਸਾਡੇ ਮੁਲਾਜ਼ਮ ਨੇ, ਇੱਕ ਤਾਂ ਗਲਤੀ ਟੈਕਨੀਕਲ ਕਿਤੇ ਨਾ ਕਿਤੇ ਇਹ ਹੋ ਗਈ ਕਿ ਕਿਰਪਾਲ ਸਿੰਘ ਬਡੂੰਗਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਜੀ ਤੇ ਉਹਨਾਂ ਨੇ 5 ਪਿਆਰਿਆਂ ਦੀਆਂ ਪੋਸਟਾਂ ਕ੍ਰੀਏਟ ਕਰ ਦਿੱਤੀਆਂ। ਤਿੰਨ ਤਖਤਾਂ ਦੇ ਉੱਤੇ ਪੋਸਟਾਂ ਕ੍ਰੀਏਟ ਕੀਤੀਆਂ ਹੋਈਆਂ ਨੇ, ਤਖਤ ਦਮਦਮਾ ਸਾਹਿਬ, ਤਖਤ ਕੇਸਗੜ੍ਹ ਸਾਹਿਬ ਤੇ ਤਖਤ ਅਕਾਲ ਤਖਤ ਸਾਹਿਬ ਦੇ ਉੱਤੇ। ਤੇ ਮੈਂ ਇਹ ਸਮਝਦਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਇਹ ਡਿਸਕਸ਼ਨ ਹੋ ਰਹੀ ਸੀ ਤਾਂ ਉਹ ਡਿਸਕਸ਼ਨ ਦੇ ਵਿੱਚ ਮੈਂ ਆਪਣਾ ਅੰਦਰ ਤਾਂ ਇਹ ਪੱਖ ਲਿਆ ਕਿ ਤੁਸੀਂ ਗਲਤ ਕਰਦੇ ਹੋ, 5 ਪਿਆਰਿਆਂ ਦੇ ਖਿਲਾਫ ਕਾਰਵਾਈ ਨਾ ਕਰੋ। ਮੀਡੀਆ ਦੇ ਕੋਲ ਆ ਕੇ ਮੇਰੇ ਕੋਲੋਂ ਮਤਲਬ ਗਲਤ ਗੱਲ ਹੋ ਗਈ, ਮੈਂ 5 ਪਿਆਰਿਆਂ ਦੇ ਖਿਲਾਫ ਗੱਲ ਕਰ ਬੈਠਿਆ ਜੀ। ਪਰ ਮੈਨੂੰ ਜਦੋਂ ਅਹਿਸਾਸ ਹੋਇਆ ਕਿ ਮੇਰੀ ਗੱਲ ਗਲਤ ਹੈ, ਮੈਨੂੰ ਏਦਾਂ ਨਹੀਂ ਸੀ ਕਰਨਾ ਚਾਹੀਦਾ ਜੀ। ਕੌਮ ਜਿਹੜੀ ਹੈ ਉਹ ਮੇਰੇ ਕੋਲੋਂ ਹੋਰ ਤਵੱਕੋ ਰੱਖਦੀ ਹੈ ਤੇ ਮੇਰੇ 'ਚ ਕਮਜ਼ੋਰੀ ਸਿਧਾਂਤਕ ਤੌਰ ਤੇ ਨਹੀਂ ਆਉਣੀ ਚਾਹੀਦੀ ਤੇ ਉਹ ਮੇਰੀ ਗਲਤੀ ਸੀ 5 ਪਿਆਰਿਆਂ ਦੇ ਵਿਰੋਧ ਵਿੱਚ ਖੜਨਾ। ਮੈਂ ਉਹਦੇ ਲਿਖਤੀ ਰੂਪ ਦੇ ਵਿੱਚ ਪ੍ਰੈਸ ਦੇ ਜ਼ਰੀਏ ਸਿੱਖ ਪੰਥ ਕੋਲੋਂ ਖਿਮਾ ਵੀ ਮੰਗੀ ਸੀ ਕਿ ਮੇਰੀ ਉਹ ਗਲਤੀ ਸੀ, ਮੈਂ ਉਹਦੀ ਮਾਫੀ ਮੰਗਦਾ ਪੰਥ ਕੋਲੋਂ ਤੇ ਅੱਗੇ ਲਈ ਮੈਂ ਪੰਥਕ ਭਾਵਨਾਵਾਂ ਅਨੁਸਾਰ ਆਪਣੇ ਜਜ਼ਬਾਤਾਂ ਦਾ ਪ੍ਰਗਟਾਵਾ ਕਰਾਂਗਾ। ਮੈਂ ਅੱਜ ਵੀ ਤੁਹਾਡੇ ਰੇਡੀਓ ਸਟੇਸ਼ਨ ਦੇ ਰਾਹੀਂ ਟੀਵੀ ਰਾਹੀਂ ਜੀ ਕਹਿਣਾ ਚਾਹੁੰਦਾ ਕਿ 5 ਪਿਆਰਿਆਂ ਦੇ ਵਿੱਚ ਮੈਂ ਕਿਤੇ ਨਾ ਕਿਤੇ ਛਿੜਕਿਆ ਤੇ ਮੇਰੀ ਉਹ ਕਿਤੇ ਕਮਜ਼ੋਰੀ ਸੀ, ਮੇਰੀ ਗਲਤੀ ਸੀ ਕਿ ਮੈਂ ਤੁਹਾਡੇ ਜ਼ਰੀਏ ਵੀ ਮਤਲਬ ਖਿਮਾ ਜੀ। ਪ੍ਰਵੀਰ ਜੀ, ਬਾਕੀ ਜੇ ਤੁਸੀਂ ਬਾਕੀ ਮੁੱਦਿਆਂ ਦੇ ਉੱਪਰ ਹਮੇਸ਼ਾ ਬੋਲ ਸਟੈਂਡ ਲੈਂਦੇ ਹੋ, ਅਸੀਂ ਉਸ ਲਈ ਤੁਹਾਨੂੰ ਹਮੇਸ਼ਾ ਅਪਰੀਸ਼ੀਏਟ ਕਰਦੇ ਹਾਂ। ਸੋ ਥੈਂਕ ਯੂ ਸੋ ਮਚ ਫॉर दैट। ਪ੍ਰਵੀਰ ਜੀ, ਹੁਣ ਅਸੀਂ ਬਾਕੀ ਸਵਾਲਾਂ ਵੱਲ ਵੀ ਜਾਣਾ। ਜਿਸ ਤਰ੍ਹਾਂ ਹਮੇਸ਼ਾ ਜਿਹੜੇ ਬਾਹਰ ਦੇ ਦੇਸ਼ ਨੇ, ਇੰਡੀਆ ਤੋਂ ਬਾਹਰ, ਜਿਹੜੇ ਭਾਰਤ ਤੋਂ ਬਾਹਰ ਨੇ, ਚਾਹੇ ਉਹ ਪਾਕਿਸਤਾਨ ਹੋਵੇ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਉਹ ਕੈਨੇਡਾ ਹੋਵੇ, ਹਮੇਸ਼ਾ ਇਸ ਜਿਹੜਾ ਮੂਲ ਨਾਨਕਸ਼ਾਹੀ ਕੈਲੰਡਰ 2003 ਉਸ ਤੇ ਪਹਿਰਾ ਦਿੰਦੇ ਹਾਂ। ਪਰ ਜਿਸ ਤਰ੍ਹਾਂ ਪਿਛਲੇ ਮਹੀਨੇ ਤੁਸੀਂ ਇਸ ਦੇ ਉੱਪਰ ਆਰਟੀਕਲ ਲਿਖਿਆ ਆਪਣੇ ਫੇਸਬੁੱਕ ਦੇ ਉੱਪਰ, ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਹੇਠ ਇਹਨਾਂ ਨੇ ਵਿਕਰਮੀ ਕੈਲੰਡਰ ਲਾਗੂ ਕਰ ਦਿੱਤਾ। ਸਾਡਾ ਮਕਸਦ ਹੁੰਦਾ ਕਿ ਅਸੀਂ ਬਾਰ-ਬਾਰ ਆਪਣੇ ਦਰਸ਼ਕਾਂ ਨੂੰ ਇਸ ਬਾਰੇ ਦੱਸਦੇ ਰਹੀਏ ਤਾਂ ਕਿ ਉਹ ਭੁਲੇਖੇ 'ਚ ਨਾ ਰਹਿਣ ਕਿ ਇਹ ਵਿਕਰਮੀ ਕੈਲੰਡਰ ਹੈ ਜਾਂ ਨਾਨਕਸ਼ਾਹੀ ਕੈਲੰਡਰ 2003 ਹੈ। ਪਰ ਜਿਸ ਤਰ੍ਹਾਂ ਇਹਨੇ ਪੂਰੀ ਕੌਮ ਨੂੰ ਪੰਥ ਨਾਲ ਫਿਰ ਇੱਕ ਵਾਰੀ ਧੋਖਾ ਕੀਤਾ ਹੈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਜੀ, ਮੈਂ ਇਹ ਗੱਲ ਸਮਝਦਾ ਵੀ ਜੇ ਸ਼੍ਰੋਮਣੀ ਗੁਰਦੁਆਰਾ ਵੀ ਲਿਖਿਆ ਕਿ ਮਿਸਟਰ ਛਿਪਾ ਕਮਜ਼ੋਰ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਜ਼ੋਰ ਕਰ ਦਿੱਤੀ ਸੀ ਰਾਜਨੀਤਿਕ ਲੋਕਾਂ ਵੱਲੋਂ। ਉਹਨਾਂ ਨੇ ਜਿਹੜਾ ਕੈਲੰਡਰ ਜਾਰੀ ਕੀਤਾ ਉਹ ਪਿਓਰ ਨਾਨਕਸ਼ਾਹੀ ਕੈਲੰਡਰ ਨਹੀਂ ਹੈਗਾ, ਉਹ ਕੈਲੰਡਰ ਬਿਕਰਮੀ ਕੈਲੰਡਰ ਹੈ। ਬਿਲਕੁਲ। ਤੇ ਮੈਂ ਕਿਹਾ ਸੀ ਆਪਣੀ ਪੋਸਟ ਦੇ ਰਾਹੀਂ ਵੀ ਜੇ ਅਸੀਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦੇ ਵਿੱਚ ਸਮਰੱਥ ਹਾਂ ਜਾਂ ਸਾਡੇ 'ਚ ਜ਼ਰੂਰਤ ਸੀ ਤਾਂ ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ
ਤੁਸੀਂ ਨਾ ਕਰੋ, ਤੁਸੀਂ ਉਹਨੂੰ ਉਸ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦਾ ਨਾਂ ਨਾ ਦਿਓ। ਬਿਲਕੁਲ ਇੱਕ ਫਰੇਬ ਆ, ਇੱਕ ਧੋਖਾ ਹੈ ਕੌਮ ਦੇ ਨਾਲ। ਹਾਂਜੀ ਜਿਹੜੀ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੌਜੂਦਾ ਸਮੇਂ ਵਿੱਚ 2016 ਲਈ ਜਾਰੀ ਕੀਤਾ ਗਿਆ ਕੈਲੰਡਰ ਜਿਹੜਾ ਉਹ ਨਾਨਕਸ਼ਾਹੀ ਕੈਲੰਡਰ ਨਹੀਂ ਹੈਗਾ, ਉਹ ਬਿਕਰਮੀ ਕੈਲੰਡਰ ਹੈ ਤੇ ਪੰਥ ਨੂੰ ਨਾਨਕਸ਼ਾਹੀ ਕੈਲੰਡਰ ਨੂੰ ਹੀ ਪ੍ਰਵਾਨ ਕਰਨਾ ਚਾਹੀਦਾ। ਉਹੀ ਸਾਡੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਦਾ ਪ੍ਰਤੀਕ ਹੈ। ਤੇ ਮੈਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਕਿਉਂਕਿ ਮੀਟਿੰਗ ਦੇ ਵਿੱਚ ਤਾਂ ਇਸ ਮੁੱਦੇ ਤੇ ਕੋਈ ਡਿਸਕਸ਼ਨ ਨਹੀਂ ਹੋਈ, ਇਹ ਤਾਂ ਛਾਪਿਆ ਗਿਆ, ਛਾਪ ਕੇ 4 ਬੰਦਿਆਂ ਨੇ ਉੱਥੇ ਆਪਣਾ ਰਿਲੀਜ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਵੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਕਦੇ ਨਹੀਂ ਹੋਈ। 15 ਤਰੀਕ ਦੀ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਹੈ। ਇਹ ਮੁੱਦਾ ਅਸੀਂ ਉੱਥੇ ਵੀ ਉਠਾਵਾਂਗੇ, ਮੈਂ ਤੇ ਭੌਰ ਸਾਹਿਬ, ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਇਹ ਗੱਲ ਗਲਤ ਹੈ। ਜੇ ਤੁਸੀਂ ਨਹੀਂ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਸਕਦੇ ਤਾਂ ਤੁਸੀਂ ਬਿਕਰਮੀ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਦੇ ਬੂਤੇ ਥੱਲੇ ਮਤਲਬ ਜਾਰੀ ਕਰਕੇ ਬਿਲਕੁਲ ਕਿਉਂਕਿ ਇਸ ਕੈਲੰਡਰ ਦੇ ਮਾਮਲੇ ਵਿੱਚ ਬਹੁਤ ਸਿੱਖਾਂ ਦੇ ਨਾਲ ਧੋਖਾ ਕਰ ਰਹੀ ਇਸ ਵੇਲੇ SGPC, ਕਿਉਂਕਿ ਜਿਸ ਤਰ੍ਹਾਂ ਇਹਨਾਂ ਨੇ ਬਿਕਰਮੀ ਕੈਲੰਡਰ ਦੇ ਉੱਪਰ ਨਾਨਕਸ਼ਾਹੀ ਕੈਲੰਡਰ ਦਾ ਲਗਾ ਕੇ ਲੇਪ ਜਿਹਾ ਲਗਾ ਕੇ ਉਸ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਇਸ ਦੇ ਵਿੱਚ ਪਹਿਲਾਂ ਕਹਿੰਦੇ ਸੀ ਕਿ ਇਸ ਦਾ ਸਾਡਾ ਭੁਲੇਖਾ ਦੂਰ ਕਰਨ ਲਈ 18 ਮੈਂਬਰੀ ਕਮੇਟੀ ਬਣਾਈ ਜਾਵੇਗੀ, ਗੱਲਬਾਤ ਕਰੇਗੀ, ਮੀਟਿੰਗਾਂ ਹੋਣਗੀਆਂ, ਪਾਲ ਸਿੰਘ ਪੁਰੇਵਾਲ ਨੂੰ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੁਝ ਵੀ ਨਹੀਂ ਹੋਇਆ ਪੂਰੇ 1 ਸਾਲ ਦੇ ਵਿੱਚ ਇਸ ਸੰਬੰਧੀ। ਇਟਸ ਬਿਨ ਆਲਮੋਸਟ 18 ਮਹੀਨੇ ਹੋ ਗਏ ਨੇ, ਕੁਝ ਵੀ ਨਹੀਂ ਇਸ ਦੇ ਬਾਰੇ ਹੋਇਆ। ਸੋ ਆਈ ਰੀਅਲੀ ਅਪਰੀਸ਼ੀਏਟ ਕਿ ਤੁਸੀਂ ਜਿਹੜਾ 12 ਫਰਵਰੀ ਨੂੰ ਇਸ ਬਾਰੇ ਮੀਟਿੰਗ ਕਰੋਗੇ ਉਸ ਦੇ ਵਿੱਚ ਇਹ ਮੁੱਦਾ ਜ਼ਰੂਰ ਉਠਾਇਓ। ਸੋ ਥੈਂਕ ਯੂ ਸੋ ਮਚ ਫॉर दैट। ਵੀਰ ਜੀ ਸਾਡੇ ਕੋਲ 1 ਅੱਧਾ ਮਿੰਟ ਰਹਿ ਗਿਆ ਐਟ ਦੀ ਐਂਡ, ਜਿਸ ਤੁਸੀਂ ਜਾਣਦੇ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂਵਾਲੀ ਜੀ ਦਾ ਜਨਮ ਦਿਨ ਵੀ 12 ਫਰਵਰੀ ਨੂੰ ਆ ਰਿਹਾ ਹੈ। ਸਪੈਸ਼ਲੀ ਫਤਿਹਗੜ੍ਹ ਸਾਹਿਬ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਲਿਖਿਆ ਗਿਆ ਹੈ। ਤੁਸੀਂ ਵੀ ਫਤਿਹਗੜ੍ਹ ਸਾਹਿਬ ਤੋਂ ਹੋ SGPC ਮੈਂਬਰ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸੰਤ ਖਾਲਸਾ ਪਿੰਡਾਂਵਾਲਾ ਨੇ ਬਹੁਤ ਲੰਮਾ ਸਮਾਂ ਬਾਅਦ ਕਿਸੇ ਇੱਕ ਆਗੂ ਨੇ ਕੌਮ ਨੂੰ ਜਗਾਇਆ, ਜਿਹੜਾ ਸੰਤ ਵੀ ਸੀ, ਜਿਹੜਾ ਸਿਪਾਹੀ ਵੀ ਸੀ। ਉਹਨਾਂ ਨੇ ਆਪਣੇ ਜੀਵਨ ਦੇ ਉੱਤੇ ਮਤਲਬ ਕਹਿਵੀਂ ਤੇ ਕਥਨੀ ਦੀ ਪਹਿਰੇਦਾਰੀ ਕੀਤੀ ਹੈ। ਇਕੱਲਾ ਸੰਤ ਜਰਨੈਲ ਸਿੰਘ ਹੀ ਐਸੀ ਸ਼ਖਸੀਅਤ ਸੀ ਜਿਹਦੇ ਕੋਲ ਜਿਹਨੇ ਕਦੇ ਕਿਸੇ ਬੱਚੇ ਨੂੰ ਇਹ ਨਹੀਂ ਕਿਹਾ ਕਿ ਅੰਮ੍ਰਿਤ ਛਕ ਲੈ, ਬਲਕਿ ਬੱਚੇ ਕਹਿੰਦੇ ਸੀ ਸੰਤ ਵੀ ਅਸੀਂ ਅੰਮ੍ਰਿਤ ਛਕਣਾ। ਤੇ ਮੈਂ ਸਮਝਦਾ ਵੀ ਸੰਤ ਕੌਮ ਨੂੰ ਹਲੇ ਬਹੁਤ ਵੱਡੀ ਜ਼ਰੂਰਤ ਸੀ, ਲੇਕਿਨ ਉਹਨਾਂ ਨੇ ਜਿਹੜੀ ਸ਼ਹਾਦਤ ਦਿੱਤੀ ਹੈ ਉਹ ਕੌਮ ਲਈ ਮਾਣ ਵਾਲੀ ਗੱਲ ਹੈ, ਕੌਮ ਲਈ ਗੌਰਵ ਵਾਲੀ ਗੱਲ ਹੈ। ਉਹਨਾਂ ਦਾ ਜਨਮ ਦਿਹਾੜਾ ਜਿਹੜਾ ਦੁਨੀਆ ਵਿੱਚ ਕਿਤੇ ਵੀ ਬੈਠਾ ਹੋਵੇ, ਉਹਨਾਂ ਦਾ ਦਿਹਾੜਾ, ਜਨਮ ਦਿਹਾੜਾ ਸਮੁੱਚੇ ਖਾਲਸਾ ਪੰਥ ਨੂੰ ਮਨਾਉਣਾ ਚਾਹੀਦਾ। ਔਰ ਸੰਤ ਜਰਨੈਲ ਸਿੰਘ ਦੀ ਜਿਹੜੀ ਪੰਥਕ ਸੋਚ ਦੇ ਉੱਤੇ ਸੰਤ ਜਰਨੈਲ ਸਿੰਘ ਨੇ ਆਪਣੀ ਸ਼ਹਾਦਤ ਦਿੱਤੀ, ਉਹ ਮਤਲਬ ਪੰਥਕ ਸੋਚ ਸਾਨੂੰ ਅਪਣਾਉਣ ਦਾ ਯਤਨ ਕਰਨਾ ਚਾਹੀਦਾ। ਤੇ ਮੈਂ ਸੰਤ ਜਰਨੈਲ ਸਿੰਘ ਜੀ ਦੇ ਮਤਲਬ 69ਵੇਂ ਜਨਮ ਦਿਹਾੜੇ ਦੀ ਸਮੁੱਚੀ ਸਿੱਖ ਕੌਮ ਨੂੰ ਬਹੁਤ ਬਹੁਤ ਵਧਾਈ ਦਿੰਦਾ। ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਬੜੇ ਬੋਲਡ ਤਰੀਕੇ ਦੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਆ। ਹੁਣ ਤੁਹਾਡੇ ਕੋਲ ਅਸੀਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।